बने अच्छा इतने बड़े छेके में मार चलो कोई गल नहीं उठे ने तुसी फड़ के बिठाना मलक टुहाना जी कैसे बदमाश बने एक लम्मी दास्तान आज लम्बे पैके सुना दे ਇਹਦੇ ਚ ਕਿਹੜੀ ਗੱਲ हां ओने कदी ना कीती कमला हो गए ਲੰਮੇ ਪੈ ਕੇ ਸੁਣਾ ਦਿਓ हां ਸਾਡਾ ਰੋਜ਼ ਦਾ ਕੰਮ ਹੈ ਸੁਣਾ ਦੇਾਂਗੇ हां फिर की तू दस यार तू गा लम्बे पैके दास्तान सुनाना मलक टुहाना आई वे पागला हाजी मैं बदमाश नहीं बनी नहीं तू बड़ी बदमाश है तू एवं नहीं बनती वे मैं ਜਦੋਂ ਬਦਮਾਸ਼ ਬਣੀ ਸਾਂ हां ऐसी किसी उदो तो बदमाशी भी छोटी है ਅੱਜ ਤੋਂ ਬੰਦਾ ਐਡਾ ਹੋਵੇ ਤਾਂ ਛੋਟਾ ਜਿਹਾ ਹੁੰਦਾ ਕੋਈ ਛੋਟਾ ਜਿਹਾ ਹੁੰਦਾ ਪਤਾ ਨਹੀਂ ਲੱਗਦਾ ਹਾਂ ਬਦਮਾਸ਼ ਬਣਿਆ ਕਿ ਨਹੀਂ ਨਹੀਂ ਹਜੇ ਪੂਰੀ ਬਦਮਾਸ਼ੀ ਹੋਈ ਵੀ ਕਿ ਨਹੀਂ ਐ ਤੂੰ ਬੜਾ ਫੜ ਕੇ ਫੇਰ ਰਹੀ ਹੈ ਤਾਂ ਘੋੜਾ ਤੇ ਹੈ ਕੋਈ ਨਾ ਇਹਦਾ ਘੋੜਾ ਨਹੀਂ ਹੁੰਦਾ ਕਿਉਂ ਇਹ ਲੇਡੀਜ਼ ਹੈ हां ओ अच्छा ਜੋ ਲੇਡੀਜ਼ ਦਾ लेडीज ਘੋੜਾ ਨੂੰ ਫਿਰ जेंट्स घोड़ा फड़ाना आजा किस तरह बनी बदमाश ਤੂੰ ਲੇਡੀਜ਼ ਨੂੰ ਘੋੜਾ ਫੜਾਉਣ ਜੋਗਾ ਹੁੰਦਾ ਤੇਰੀ ਬੁੱਢੀ ਉਹ ਚਾਚੇ ਦੇ ਤਰਲੇ ਲੈਂਦੀ ਚਾਚਾ ਜੀ ਹੁਣ ਚੰਗੇ ਨੇ ਤੁਹਾਨੂੰ ਕਿਹਾ ਵੀ ਇਹ ਕੰਜਰਾ ਦੀ ਗੱਲ ਚ ਨਾ ਬੋਲਿਆ ਅੱਜ ਜਦੋਂ ਮੈਂ ਬਦਮਾਸ਼ ਬਣੀ ਸਾਂ ਹਾਂ ਇੱਥੇ ਰਵੀ ਬਸ ਬਦਮਾਸ਼ੀ ਸਿੱਧੀ ਹੋਣ ਵਾਲੀ ਹੈ ਦੱਸ ਇਹਨੂੰ ਸਾਡੇ ਘਰ ਚੋਰ ਆ ਗਿਆ ਸੀ ਓਏ आया होना तेरे घर ते बचपन ते चोर आना शुरू हो गए उन्होंने पता लग गया से इन्ने बड़े हो के बदमाश बनना ਪਾਗਲਾ ਮੈਂ ਤੈਨੂੰ ਸੁਣਾਨੀ ਆਪਣੀ ਦਾਸਤਾਨ ਹਾਂ डराओ ਇੱਕ ਰਾਤ ਨੂੰ ਮੈਂ ਸੋਚਿਆ हां ਕਿ ਸਰਦੀਆਂ ਆ ਰਹੀਆਂ ਨੇ ਮੈਂ ਤਿਆਰੀ ਕਰ हां ਬਿਲਕੁਲ ਸਹੀ कारोबार शुरू होने लगा ना ਸਰਦੀਆਂ हां ਜਦੋਂ ਸਰਦੀਆਂ ਆਈਆਂ ਹਾਂ ਇੰਜ ਕਰਕੇ ਮੈਂ ਆਪਣੇ ਕਮਰੇ 'ਚ ਗਈ अच्छा ਕਮਰੇ ਦੇ ਅੰਦਰ ਵਾਸ਼ਰੂਮ ਵਾਸ਼ਰੂਮ ਦੇ ਅੰਦਰ ਜਾ ਕੇ ਅਲਮਾਰੀ ਬਣੀ वाशरूम च बनाई ਹਾਂ क्यों ਤਾਂ ਕਿ ਉੱਥੇ ਟਾਈਮ ਨਾਲ ਨਾ ਧੋ ਕੇ ਆਪਣਾ ਸਿਸਟਮ ਸਿੱਧਾ अच्छा ਵਾਸ਼ਰੂਮ ਦੇ ਅੰਦਰ ਅਲਮਾਰੀ ਉਹਦੇ ਅੰਦਰ ਜਾ ਕੇ ਇੰਜ ਕਰਕੇ ਮੈਂ ਅਲਮਾਰੀ ਖੋਲੀ ਇੰਜ ਕਰਕੇ ਮੈਂ ਕੰਬਲ ਬਾਹਰ ਕੱਢੇ ਤੇ ਫੁੱਲ ਗਿੱਲਾ आपे गिला ਗਿੱਲਾ ਹੋ ਗਿਆ ਨਾ ਯਾਰ ਇਹਨੇ ਅਰਸੇ ਤੋਂ ਪਿਆ ਸੀ ਨਾ ਛਿੱਟਾ ਛੁੱਟਾ ਪਾਉਂਦੀਆਂ ਰਹੀਆਂ ਨੇ ਨਾ ਸਲਾਬ ਇਹ ਜਦੋਂ ਮੈਂ ਇੰਜ ਕਰਕੇ ਕੰਬਲ ਬਾਹਰ ਕੱਢਿਆ ਤੇ ਕੰਬਲ ਫੁੱਲ ਗਿੱਲਾ ਮੈਂ ਸੋਚਿਆ ਕਿ ਰਾਤ ਨੂੰ ਧੁੱਪੇ ਜਾ ਕੇ ਪਾਵਾਂ ਤੇ ਸੁੱਕ ਜੇ ਹਾਂ ਅੱਧੀ ਰਾਤ ਇਹ ਰਾਤ ਨੂੰ ਧੁੱਪ ਤੇਰੀ ਮਾਂ ਨੇ ਕੱਢੀ ਇਹ ਤੇਰੀ ਭੈਣ ਦੀ ਨੇ ਚੰਨ ਚੜਾਉਂਦੀ ਅਸੀਂ ਬੋਲੇ मेरी तो भैन ही लुच्ची है पायल चौधरी है ना अच्छा ਫਿਰ ਜਦੋਂ ਮੈਂ ਇੰਜ ਕਰਕੇ ਜਦੋਂ ਕੰਬਲ ਕੱਢਿਆ ਕੰਬਲ ਗਿੱਲਾ ਮੈਂ ਕਿਹਾ ਮੈਨੂੰ ਸੁਕਾ ਲਵਾਂ ਅੱਛਾ ਇੰਜ ਕਰਕੇ ਮੈਂ ਪੌੜੀਆਂ ਚੜ ਕੇ ਉੱਤੇ ਗਈ ਛੱਤ ਤੇ ਬਹਿ ਕੇ ਸੁਣ ਗੱਲ ਵਾਕਈ ਲੰਮੇ ਪੈ ਕੇ ਸੁਣਨ ਵਾਲੀ ਹੈ ਕੱਲੇ ਬਹਿ ਕੇ ਨਹੀਂ ਖਲੋ ਕੇ ਵਾਕਿਆ ਸੁਣੋ ਗੁਨਾਹ ਹੁੰਦਾ ਹਾਂ ਅੱਛਾ ਫੇਰ ਕਿਉਂ ਜੀ ਹਾਂ ਜੀ ਇੰਜ ਕਰਕੇ ਜਦੋਂ ਮੈਂ ਛੱਤ ਤੇ ਗਈ ਹਾਂ ਤੇ ਐਡੀ ਲੰਮੀ ਤਾਰ ਪਈ ਛੱਤ ਦੇ ਉੱਤੇ ਅੱਛਾ ਇੰਜ ਕਰਕੇ ਮੈਂ ਕੰਬਲ ਫੜਿਆ ਹਾਂ ਕੰਬਲ ਫੜ ਕੇ ਇੰਜ ਕਰਕੇ ਮੈਂ ਤਾਰ ਦੇ ਉੱਤੇ ਪਾਇਆ ਅੱਛਾ ਤੇ ਚੋਰ ਕੰਬਲ ਦੇ ਵਿੱਚ ਓਏ ਹੋ ਖਤਰਨਾਕ ਚੋਰ ਸੀ ਜਿਹੜਾ ਵਿੱਚ ਹੀ ਆ ਗਿਆ ਇੰਜ ਕਰਕੇ ਚੋਰ ਜਿਹੜਾ ਹੈ ਕੰਬਲ ਦੇ ਵਿੱਚ ਆ ਅੱਛਾ ਤੇ ਮੈਂ ਸੋਚਿਆ ਕਿ ਆ ਤੇ ਗਿਆ ਹੀ ਦਿਹਾੜੀ ਲਾ ਲਵਾਂ ਵੀ ਆ ਤੇ ਗਿਆ ਹੀ ਹੈ ਹਾਂਜੀ ਜ਼ਾਹਰ ਹੈ ਫਿਰ ਇੰਜ ਕਰਕੇ ਜਦੋਂ ਕੰਬਲ ਦੇ ਵਿੱਚ ਆਇਆ ਹਾਂ ਹਾਏ ਲੋ ਜੀ ਅੱਛਾ ਇੰਨਾ ਲਿਸਾ ਚੋਰ ਲਓ ਜੀ ਪੱਕ ਨਾਲ ਨਸ਼ਈ ਚੋਰ ਜੇ ਜਿਹੜਾ ਲਿਸਾ ਇੰਨਾ ਲਿਸਾ ਹਾਂ ਨਹੀਂ ਇਹ ਤੇ ਨਿੱਕਾ ਵੀ ਇੰਨਾ ਲਿਸਾ ਚੋਰ ਇੰਨਾ ਲਿਸਾ ਇੰਨਾ ਲਿਸਾ ਮੈਂ ਕਿਹਾ ਤੈਨੂੰ ਕੀ ਹੋਇਆ ਕਹਿੰਦਾ 8 ਦਿਨ ਹੋ ਗਏ ਮੈਂ ਰੋਟੀ ਨਹੀਂ ਖਾਧੀ ਓਏ ਉਹ ਭੁੱਖਾ ਚੋਰ ਤੇ ਲੜਦਾ ਵੀ ਨਹੀਂ ਐਨਾ
ਕਹਿੰਦਾ 8 ਦਿਨ ਹੋ ਗਏ ਮੈਂ ਰੋਟੀ ਨਹੀਂ ਖਾਦੀ ਫੇਰ ਤੁਹਾਨੂੰ ਤੇ ਪਤਾ ਮੈਂ ਤੇ ਤਰਸ ਦਿਲ ਆ ਹਾਂ ਬਹੁਤ ਭੁੱਖਾ ਚੋਰ ਘਰੋਂ ਜਾਣ ਨਹੀਂ ਦਿੰਦੀ ਇਹ ਗੱਲ ਮੈਂ ਕਿਹਾ ਕੋਈ ਗੱਲ ਨਹੀਂ ਹੈ ਫੇਰ ਭੁੱਖਾ ਚੋਰ ਇੰਨਾ ਭੁੱਖਾ ਚੋਰ ਕਹਿੰਦਾ ਮੈਨੂੰ ਭੁੱਖ ਲੱਗੀ ਮੈਨੂੰ ਰੋਟੀ ਦੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਤੈਨੂੰ ਰੋਟੀ ਪਕਾ ਕੇ ਦੇਣੀ ਆ ਇੰਜ ਕਰਕੇ ਉਹਨੂੰ ਮੈਂ ਥੱਲੇ ਲੈ ਕੇ ਆਈ ਆ ਆਪਣੇ ਕਮਰੇ 'ਚ ਮੈਂ ਉਹਨੂੰ ਬਿਠਾਇਆ ਵਾਹ ਇੰਜ ਕਰਕੇ ਮੈਂ ਫ੍ਰਿਜ ਖੋਲਿਆ ਅੱਛਾ ਵੱਡਾ ਗੋਸ਼ ਕੱਢਿਆ ਤੇ ਇਹ ਚੋਰ ਨਾਨਕੇ ਆਇਆ ਸੀ ਏਡੀਆਂ ਖਿਦਮਤਾਂ ਕਾਦੀਆਂ ਚੋਰ ਕੀ ਬਹਿਨ ਹੋਈ ਸੀ ਕੀ ਵਜ੍ਹਾ ਪਾਗਲਾ ਮੈਨੂੰ ਕਹਿੰਦਾ ਮੈਨੂੰ ਭੁੱਖ ਲੱਗੀ ਹਾਂ ਤੇ ਕਿਸੇ ਨੂੰ ਰੋਟੀ ਖਵਾਉਣਾ ਤੇ ਸਵਾਬ ਹਾਂਜੀ 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 ਸਹੀ ਵੈਸੇ ਇਕੱਲੇ ਖਾਣੇ ਵੀ ਨਹੀਂ ਚਾਹੀਦੀ ਹਾਂਜੀ ਸਹੀ ਇੰਜ ਕਰਕੇ ਮੈਂ ਫ੍ਰਿਜ ਖੋਲਿਆ ਅੱਛਾ ਵਿੱਚੋਂ ਵੱਡਾ ਗੋਸ਼ ਕੱਢਿਆ ਹਾਂ ਹਾਏ ਕਹਿੰਦਾ ਮੈਂ ਵੱਡਾ ਗੋਸ਼ ਨਹੀਂ ਖਾਣਾ ਹਾਂ ਨਹੀਂ ਕਹਿੰਦਾ ਮੈਨੂੰ ਮਟਨ ਦੇ ਛੋਟਾ ਗੋਸ਼ ਮੈਂ ਕਿਹਾ ਸੱਚੀ ਆਪ ਨਹੀਂ ਖਾਦਾ ਮਟਨ ਲਓ ਜੀ ਅਗਲੇ ਡਰਾਮੇ ਦਾ ਨਾਂ ਤੁਸੀਂ ਰੱਖਣਾ ਨਖਰੇ ਚੋਰਾਂ ਦੇ ਔਰ ਨਹੀਂ ਪਾਗਲਾ ਕਹਿੰਦਾ ਮੈਂ ਮਟਨ ਨਹੀਂ ਖਾਣਾ ਅੱਛਾ ਮੈਂ ਕਿਹਾ ਪਾਗਲਾ ਅਸੀਂ ਆਪ ਮਟਨ ਨਹੀਂ ਖਾਦਾ ਅਸੀਂ ਆਪ 3 ਸਾਲ ਖੋਤਾ ਖਾਂਦੇ ਰਹੇ ਉਹ ਤੇ ਸਾਨੂੰ ਪਤਾ ਹੀ ਉਦੋਂ ਲੱਗਾ ਜਦੋਂ ਪਾਵੇ ਨਿਕਲੇ 5 ਇਹਨੂੰ ਮੈਂ ਪੰਜਵਾਂ ਪਾਵਾ ਦਿੱਤਾ ਕਹਿੰਦਾ ਇਹਦੇ ਚ ਲੇਸ ਬੜੀ 4 ਪਾਵੇ ਅਸੀਂ ਪਕਾ ਲੇ ਅੱਛਾ ਤੇ ਪੰਜਵਾਂ ਪਾਵਾ ਜਿਹੜਾ ਨਾ ਹਾਂ ਉਹ ਇਲੈਕਸ਼ਨਾਂ ਤੇ ਖਲੋ ਗਿਆ ਪੰਜਵੇਂ ਪਾਵੇ ਦੇ ਉੱਤੇ ਪਾਇਲ ਨੂੰ ਬਹਾਣਾ ਮਲਕ ਟਵਾਣਾ ਅੱਛਾ ਜੀ ਠੀਕ ਹੈ ਫਿਰ ਨਾ ਮੈਂ ਉਹਨੂੰ ਇੰਜ ਕਰਕੇ ਫ੍ਰਿਜ ਵਿੱਚੋਂ ਗੋਸ਼ ਕੱਢ ਕੇ ਦਿੱਤਾ ਮਿੱਖਾ ਵਾਲਾ ਅੱਛਾ ਛੋਟਾ ਹਾਂ ਉਹਦੇ ਮਿੱਖਾ ਮੁੱਖੀਆਂ ਸਨ ਨਾ ਪਹਿਲੇ ਛੋਟਾ ਗੋਸ਼ ਉਹਨੂੰ ਮੈਂ ਪਕਾ ਕੇ ਦਿੱਤਾ ਤੇ ਕਹਿੰਦਾ ਮੈਂ ਖਾਲੀ ਗੋਸ਼ ਨਹੀਂ ਖਾਣਾ ਓਏ ਹੋਏ ਏਡਾ ਲਾਡਲਾ ਚੋਰ ਕਹਿੰਦਾ ਵੀ ਚੋਰ ਨਾ ਸਾਡੇ ਮਾਮੇ ਦਾ ਹੀ ਮੁੰਡਾ ਹੋ ਗਿਆ ਕਹਿੰਦਾ ਮੈਨੂੰ ਨਾਲ ਪਰਾਠਾ ਪਕਾ ਕੇ ਦੇ ਅੱਛਾ ਨਹੀਂ ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਤੈਨੂੰ ਪਰਾਠਾ ਪਕਾ ਦੇਣੀ ਇਹਦੇ ਚ ਕਿਹੜੀ ਗੱਲ ਹਾਂ ਨਹੀਂ ਇੰਜ ਕਰਕੇ ਮੈਂ ਪੇਟੀ ਦੇ ਵਿੱਚੋਂ ਆਟਾ ਕੱਢਿਆ ਅੱਛਾ ਪਰਾਤ ਚ ਪਾਇਆ ਪਾਇਆ ਵਿੱਚ ਪਾਣੀ ਪਾਇਆ ਇੰਜ ਕਰਕੇ ਉਹਨੂੰ ਮਿਕਸ ਕੀਤਾ ਉਹਨੂੰ ਇੰਜ ਕਰਕੇ ਗੁੰਨਿਆ ਆਟਾ ਤੇ ਪਤਲਾ ਹੋ ਗਿਆ ਹੁਣ ਇੰਜ ਕਰਕੇ ਮੈਂ ਉਹਨੂੰ ਰੱਖਿਆ ਅੱਛਾ ਇੰਜ ਕਰਕੇ ਪੇੜਾ ਫੜਿਆ ਅੱਛਾ ਇੰਜ ਕਰਕੇ ਮੈਂ ਗੋਲ ਕੀਤਾ ਓਏ ਹੋਏ ਇੱਕ ਪੇੜੇ ਦੇ ਫਿਰ ਮੈਂ ਚੱਕਰ ਕਿਹਾ ਚਾਚੇ ਨੂੰ ਕੋਈ ਘਿਓ ਹੀ ਲਿਆ ਦੇ ਫਿਰ ਲੈ ਕੇ ਆਇਆ ਚਾਚਾ ਘਿਓ ਅੱਛਾ ਦੇਸੀ ਅੱਛਾ ਹਾਂ ਫਿਰ ਉਹ ਨਾ ਮੈਂ ਉਹਨੂੰ ਪਾ ਕੇ ਦਿੱਤਾ ਵਿੱਚ ਪੇੜੇ ਦੇ ਅੱਛਾ ਪੇੜੇ ਦੇ ਦੇਸੀ ਘਿਓ ਪਾ ਕੇ ਘਿਓ ਪਾਇਆ ਇੰਜ ਕਰਕੇ ਪੇੜਾ ਕਰਕੇ ਮੈਂ ਰੱਖਿਆ ਐਡੀ ਗੱਲ ਨਾ ਕਰ ਇੰਜ ਕਰਕੇ ਪੇੜਾ ਰੱਖਿਆ ਹਾਂ ਇੰਜ ਕਰਕੇ ਉਹਨੂੰ ਲੰਮਾ ਕੀਤਾ ਸਾਨੂੰ ਜਿਵੇਂ ਪਰੌਂਠੇ ਪਕਾਣੇ ਨਹੀਂ ਆਉਂਦੇ ਸੋਨੀਆ ਘਿਓ ਪਾ ਕੇ ਉਹਨੂੰ ਇੰਜ ਕਰਕੇ ਉਹਨੂੰ ਲੰਮਾ ਕਰੋ ਤਾਂ ਕਿ ਚੌਲ ਵਾਲਾ ਪਰੌਂਠਾ ਖਾਵੇ ਇਹ ਕਰਨਾ ਪੈਣਾ ਲੰਮਾ ਉਹਨਾਂ ਨੇ ਪੈਸੇ ਖਰਚੇ ਨੇ ਲੰਮਾ ਕਰੋ ਹਾਂ ਹਾਏ ਮੇਰੇ ਕੋਲ ਭੁੱਲ ਫਹਿਮੀ ਹੋ ਗਈ ਲੰਮਾ ਕੀਤਾ ਹੀ ਨਹੀਂ ਹਾਂ ਗੋਲ ਹੀ ਕਰਕੇ ਤੂੰ ਸਿਰਫ ਫੜ ਕੇ ਰੱਖ ਲੰਮਾ ਆਪੇ ਹੋ ਜਾਏਗਾ ਇੰਜ ਕਰਕੇ ਪੇੜਾ ਫੜ ਕੇ ਫਿਰ ਇੰਜ ਕਰਕੇ ਮੈਂ ਲੰਮਾ ਕੀਤਾ ਇੰਜ ਤੇ ਚੋਰ ਦੇ ਪੱਲੇ ਕੱਖ ਨਹੀਂ ਰਹਿ ਗਿਆ ਹੁਣ ਉਦਾਂ ਥੱਲੇ ਡਿੱਗ ਪਿਆ ਕਮਜ਼ੋਰ ਚੋਰ ਕਮਜ਼ੋਰ ਅੱਛਾ ਇੰਜ ਕਰਕੇ ਫਿਰ ਮੈਂ ਇੰਜ ਕਰਕੇ ਉਹਨੂੰ ਜੋੜ ਕੇ ਛੰਡਿਆ ਅੱਛਾ ਫਿਰ ਇੰਜ ਕਰਕੇ ਮੈਂ ਪਰਾਠਾ ਲਾਇਆ ਹਾਏ ਤੰਦੂਰ ਤੇ ਫੁੱਲ ਤਪਿਆ ਜਿਹੜੀ ਮੋਰੀ ਅੱਗੇ ਟਾਕੀ ਚੁੱਕ ਲੋ ਆਉ ਚੁੱਕੀ ਏ ਉਹ ਪਰਾਂ ਅੱਛਾ ਸੇਕ ਬਾਹਰ ਜਾ ਰਿਹਾ ਠੀਕ ਹੈ ਇੰਜ ਕਰਕੇ ਮੈਂ ਇੱਕ ਮਿੰਟ ਠਹਿਰ ਜਾ ਕੀ ਹੈ ਵੇ ਇੱਕ ਰੋਟੀ ਦੇ ਚੱਕਰਾਂ 'ਚ 2 ਪੇੜੇ ਨਾ ਵਹਾ ਲਈ ਬਸ ਉੱਤੇ ਕਰਕੇ ਅੱਜ ਲਾ ਦੇ ਬਸ ਕੋਈ ਗੱਲ ਨਹੀਂ ਮਹਿਮਾਨਾਂ ਨੂੰ ਪੇੜੇ ਵੇਖਣ ਦੇ ਇਹ ਪੇੜੇ ਹੀ ਵੇਖਣ ਆਏ ਨੇ ਕੋਈ ਤੇਰੀ ਭੈਣ ਦੇ ਕੁੱਲਾਂ ਤੇ ਨਹੀਂ ਆਏ ਹੋਏ ਇਹਨਾਂ ਨੂੰ ਵਿਖਾਣ ਦੇ ਰੋਟੀ ਢਿੱਲੀ ਹੋ ਗਈ ਹਾਂ ਹੱਥ 'ਚ ਰਹੀ ਹੈ ਨਾ ਵੇ ਹਾਂ ਸੀਖਾਂ ਲਿਆ ਸੀਖਾਂ ਚਾਹੀਦੀਆਂ ਨੇ ਹਾਂ ਫੱਦੋ ਅੰਦਰ ਪਈਆਂ ਨੇ ਮੇਰੇ ਜ਼ਿਹਨ 'ਚ ਨਹੀਂ ਆ ਰਹੀਆਂ ਕਿੱਥੇ ਪਈਆਂ ਤੇਰੇ ਜ਼ਿਹਨ 'ਚ ਆ ਰਹੀ ਹੈ ਤੇਰੀ ਪਹੁੰਚ ਨਹੀਂ ਜਾ ਰਹੀ ਹਾਏ ਲੋ
ਰੋਟੀ ਸੜ ਗਈ। ਫੜ ਲੈ ਜਬਦੇ ਕਰ ਮਿੰਟ ਮਾਰ। ਸੜ ਗਈ ਹੈ ਹਾਂ ਹਾਏ ਸੜ ਗਿਆ। ਔਰ ਇੱਥੇ ਏਸੀ ਦੇ ਵਿੱਚ ਲੈ, ਏਸੀ ਵਿੱਚ ਲੈ। ਹਾਂ ਸੜ ਗਿਆ ਨਾ ਪਰ ਲੈ। ਓਏ ਏਸੀ ਬੜਾ ਤੇਜ਼ ਹੀ ਇਸੇ ਠੰਡ ਦਾ ਦੀ ਮਾਂ ਮਰ ਗਈ ਸੀ। ਹਾਏ ਫੜ ਲੈ। ਕੀ ਹੋਇਆ ਰੋਟੀ ਫੜੀ ਗਈ ਅੱਛਾ ਹੱਥ ਵੀ ਸੜ ਗਿਆ ਹੋਣਾ ਹਾਂ ਚਾਚਾ ਮਾਰੀ ਭੂਕ। ਫੂਕ ਨਾ ਮਰਵਾ ਅੰਦਰ ਆ ਤੈਨੂੰ ਬਰਨੋਲ ਲਾਵਾਂ ਹੱਦ ਹੋ ਗਈ। ਰੋਟੀ ਵੀ ਸਹੀ ਨਹੀਂ ਖਾਦੀ ਯਾਰ। ਤੁਸੀਂ ਹੈਗੇ ਹੀ ਬਦਤਮੀਜ਼ ਹੋ। ਬਸ ਯਾਰ ਕੀ ਤੁਹਾਨੂੰ ਕਰੀਏ। ਕਦਰ ਹੀ ਨਹੀਂ ਹੈਗੀ ਕਿਸੇ ਨਾ ਚੋਰ ਦੀ ਤੇ ਨਾ ਕਿਸੇ ਬਦਮਾਸ਼ ਦੀ। ਅੱਛਾ ਜੀ। ਚਿੱਟੇ ਰੰਗ ਦੀ ਮਧਾਣੀ ਏ, ਹਾਂ ਚਿੱਟੇ ਰੰਗ ਦੀ ਮਧਾਣੀ ਏ, ਭੈਣ ਆਪਣੀ ਚਾਚੇ ਨੂੰ ਦੇ ਦੇ ਤੇਰੀ ਨਸ ਵੀ ਤੇ ਜਾਣੀ। ਬਸ ਲੈ ਦਫਾ ਹੋ ਜਾਓ। ਕੋਈ ਨਹੀਂ ਸਾਨੂੰ ਇੱਥੇ ਜ਼ਰੂਰਤ ਬਦਮਾਸ਼ਾਂ ਮਤ ਕਰੋ। आज कार कोई भी नहीं गा। मैंने कहा जी जी आप कौन है?